ਸ਼ੀ ਜਿਨਪਿੰਗ ਨੇ ਕਹੀ ਅੱਜ ਐਂਟਨੀ ਬਲਿੰਕਨ ਨੂੰ ਐਡਰੈਸ ਕਰਦੇ ਆ ਉਹਦੇ ਚ ਉਹਨਾਂ ਨੇ ਕਿਹਾ ਕਿ ਵੀ ਇਹ ਦੇਖੋ 45 ਸਾਲ ਸਾਡੀ ਰਿਲੇਸ਼ਨਸ਼ਿਪ ਨੂੰ ਹੋ ਗਏ ਨੇ। ਇਸ ਪੀਰੀਅਡ ਸਾਡੇ ਸਬੰਧ ਵਿੰਡ ਐਂਡ ਰੇਨ ਵਾਂਗ ਕਦੇ ਤੇਜ਼ ਹਵਾ ਚੱਲਦੀ, ਕਦੇ ਮੀਂਹ ਪਿਆ, ਕਦੇ ਧੁੱਪ ਚੜੀ, ਪਰ ਇਹਦੇ ਚੋਂ ਅਸੀਂ ਇੰਪੋਰਟੈਂਟ ਲੈਸਨ ਡਰਾ ਕਰ ਸਕਦੇ ਹਾਂ ਕਿ ਚੀਨ ਤੇ ਅਮਰੀਕਾ ਸਹਿਯੋਗੀਆਂ ਵਾਂਗ ਹੋ ਸਕਦੇ ਨੇ, ਰਾਈਵਲ ਬਣ ਕੇ ਨਹੀਂ। ਅਸੀਂ ਇੱਕ ਦੂਜੇ ਦੀ ਸਕਸੈਸ ਦੇ ਵਿੱਚ ਮਦਦ ਕੀਤੀ ਹੈ, ਅੱਗੋਂ ਵੀ ਅਸੀਂ ਕਰ ਸਕਦੇ ਹਾਂ। ਇੱਕ ਦੂਜੇ ਨੂੰ ਹਰਟ ਕਰਨ ਲਈ ਨਹੀਂ, ਸੀਕ ਕਾਮਨ ਗਰਾਊਂਡ, ਅਸੀਂ ਸਾਂਝੀ ਥਾਂ 'ਤੇ ਖਲੋਈਏ ਔਰ ਜਿਹੜੇ ਡਿਫਰੈਂਸਿਸ ਨੇ ਉਹਨਾਂ ਨੂੰ ਕੰਪੀਟੀਸ਼ਨ 'ਚ ਪਾਉਣ ਦੀ ਥਾਂ ਉਹਨੂੰ ਮਿਊਚੁਅਲ ਗੱਲਬਾਤ ਰਾਹੀਂ ਹੱਲ ਕਰੀਏ। I have said many times before that the planet is big enough to accommodate the common development and respective prosperity of China and US. China is happy to see a confident, open, prosperous and thriving US. We hope that US can also look at China's development in a positive light. This is a fundamental issue that must be addressed. ਅਸੀਂ ਨੌਨ ਅਲਾਇੰਸ ਯਕੀਨ ਕਰਦੇ ਹਾਂ ਤੇ ਅਸੀਂ ਇਹ ਕਿ ਵੀ ਸਾਡੇ ਰਾਜ ਵੀ ਰੁਕਾਵਟਾਂ ਨਾਲ ਖੜੀਆਂ ਕੀਤੀਆਂ ਜਾਣ, ਅਸੀਂ ਦੋਸਤਾਂ ਵਾਂਗ ਸਹਿਯੋਗੀਆਂ ਵਾਂਗ ਡੀਲ ਕਰੀਏ। ਇਟ ਸ਼ੁੱਡ ਨਾਟ ਟਾਰਗੇਟ, ਅਪੋਜ਼ ਔਰ ਹਾਰਮ ਦਾ ਈਚ ਅਦਰ ਸਾਈਡ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਚੀਨ ਤੇ ਅਮਰੀਕਾ ਦੇ ਹਵਾਲੇ ਨਾਲ ਕਿ ਅਮਰੀਕਾ ਦੇ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ 3 ਰੋਜ਼ਾ ਚੀਨ ਦੇ ਦੌਰੇ ਤੇ ਨੇ ਔਰ ਚੀਨ ਦੇ ਪ੍ਰਧਾਨ ਸ਼ੀ ਜਿਨਪਿੰਗ ਨੇ ਅਮਰੀਕੀ ਵਿਦੇਸ਼ ਮੰਤਰੀ ਨੂੰ ਕਿਹਾ ਹੈ ਕਿ ਚੀਨ ਤੇ ਅਮਰੀਕਾ ਦਾ ਰਵੱਈਆ ਜਿਹੜਾ ਸਹਿਯੋਗੀਆਂ ਵਾਲਾ ਹੋਣਾ ਚਾਹੀਦਾ ਹੈ, ਨਾ ਕਿ ਵਿਰੋਧੀਆਂ ਵਾਲਾ। ਸੋ ਚੀਨ ਸਰਕਾਰ ਨੇ ਨਾਲ ਹੀ ਤਿੱਬਤੀ ਆਗੂ ਦਲਾਈ ਲਾਮੇ ਦੀ ਵੀ ਜਿਹੜੀ ਹੈ ਖੁੰਬ ਹੈ ਉਹ ਠੱਪੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਹਾਲਾਂਕਿ ਡਿਪਲੋਮੇਸੀ ਦੇ ਅੰਦਰ ਕੀ ਚੱਲ ਰਿਹਾ ਹੁੰਦਾ ਹੈ, ਬਾਹਰ ਕੀ ਚੱਲ ਰਿਹਾ ਹੁੰਦਾ ਹੈ, ਇਹ ਬਹੁਤ ਵਾਰ ਜਿਹੜੇ ਹਾਥੀ ਦੇ ਦੰਦ ਖਾਣ ਦੇ ਹੋਰ, ਦਿਖਾਣ ਦੇ ਹੋਰ ਜਿਹੜਾ ਖਾਣ ਹੈ ਉਹ ਢੁਕਦਾ ਹੈ। ਪਰ ਮੇਰੀ ਇਹ ਆਪਣੀ ਗੱਟ ਫੀਲਿੰਗ ਹੈ ਕਿ ਅਮਰੀਕਾ ਨੇ ਚੀਨ ਨੂੰ ਕਾਰਨਰ ਕਰਨ ਦੇ ਯਤਨਾਂ 'ਚ ਜਿਹੜਾ ਭਾਰਤ ਦੇ ਉੱਤੇ ਇਤਬਾਰ ਕੀਤਾ ਜਾਂ ਉਸ ਤੋਂ ਜਿਹੜੀਆਂ ਐਕਸਪੈਕਟੇਸ਼ਨ ਸੀ ਉਹ ਬਿਲਕੁਲ ਉਸ 'ਚ ਨਿਰਾਸ਼ਤਾ ਹੀ ਨਹੀਂ। ਅਮਰੀਕਾ ਨੂੰ ਲੱਗਾ ਕਿ ਵੀ ਉਹਨਾਂ ਨੇ ਗਲਤ ਘੋੜੇ ਦੇ ਉੱਤੇ ਬੈਟ ਲਾਈ, ਕਿਉਂਕਿ ਰੇਸ ਕੋਰਸ ਦੇ ਵਿੱਚ ਤਾਂ ਇਹ ਹੁੰਦਾ ਨਾ ਕਿਸ ਘੋੜੇ ਦਾ ਤੁਸੀਂ ਲਾਇਆ ਕਿਹੜਾ ਕਿ ਵੀ ਇਹ ਤਾਂ ਦੌੜੇਗਾ। ਉਹ ਤਾਂ ਉਹਨਾਂ ਨੇ ਤਾਂ ਸਮਝਿਆ ਸੀ ਵੀ ਅਰਬੀ ਘੋੜਾ, ਉਹ ਟੱਟੂ ਨਿਕਲਿਆ, ਉਹਨੇ ਦੌੜਨਾ ਕੀ ਸੀ। ਸੋ ਉਸ ਸਾਰੇ 'ਚੋਂ ਲੱਗਦਾ ਹੈ ਕਿ ਵੀ, ਔਰ ਉਹ ਅਸੀਂ ਟਾਈਮ ਟੂ ਟਾਈਮ ਡਿਸਕਸ ਕਰਦੇ ਹਾਂ ਵੀ ਭਾਰਤ ਦਾ ਆਪਣਾ ਕੀ ਹਾਲ। ਉਹ ਗਲਵਾਨ ਵੈਲੀ 'ਚ ਵੀ ਜੇ ਅਮਰੀਕਾ ਨੇ ਨਾ ਇੰਟੈਲੀਜੈਂਸ ਦਿੱਤੀ ਹੁੰਦੀ ਤਾਂ ਉਹਨਾਂ ਨੇ ਲੱਦਾਖ ਤੋਂ ਪਾਰ ਆ ਕੇ ਜਿਹੜਾ ਉਹਨਾਂ ਦੇ ਬਾਰਾਮੂਲੇ 'ਚ ਬੈਠਾ ਹੋਣਾ ਸੀ, ਸ੍ਰੀਨਗਰ 'ਚ ਆ ਕੇ। ਇਸੇ ਤਰ੍ਹਾਂ ਜਿਹੜਾ ਇਹਦਾ ਭਾਰਤ ਦਾ ਰਵੱਈਆ ਯੂਕਰੇਨ ਦੇ ਨਾਲ ਜੰਗ ਦੇ ਵੇਲੇ ਜਿਹੜਾ ਰੂਸ 'ਚ ਉੱਥੇ ਕਰ ਰਿਹਾ, ਜੋ ਰੂਸ ਦੇ ਨਾਲ ਖਲੋਣਾ ਔਰ ਕੋਈ ਵੀ ਖੁੱਲ੍ਹ ਕੇ ਸਟੈਂਡ ਨਾ ਲੈਣ ਵਾਲੀ ਗੱਲ, ਈਵਨ ਈਰਾਨ ਦੇ ਨਾਲ ਵੀ ਡੀਲ ਦੇ ਮਾਮਲੇ 'ਚ। ਔਰ ਇਹੀ ਕਾਰਨ ਹੈ ਕਿ 2 ਦਿਨ ਪਹਿਲਾਂ ਅਮਰੀਕਾ ਨੇ ਇੰਡੀਆ ਦੀਆਂ 3 ਪ੍ਰੋਮੀਨੈਂਟ ਕੰਪਨੀਆਂ ਜਿਹੜੀਆਂ ਡੀਲ ਕਰਦੀਆਂ ਨੇ ਈਰਾਨ ਦੇ ਨਾਲ ਔਰ ਉਹਨਾਂ ਦੇ UV ਜਿਹੜੇ ਉਹ ਉੱਥੇ ਰੂਸ 'ਚ ਪਹੁੰਚਾਏ ਜਾਂਦੇ ਨੇ ਉਹਨਾਂ ਦੇ ਉੱਤੇ ਪਾਬੰਦੀ ਲਾਈ। ਔਰ ਅਸੀਂ ਸਮਝਦੇ ਹਾਂ ਵੀ ਹੋ ਸਕਦਾ ਹੈ, ਬੇਸ਼ੱਕ ਅਜੇ ਪਬਲਿਕ ਪੋਸਚਰ ਤਾਂ ਬਾਈਡਨ ਐਡਮਿਨਿਸਟ੍ਰੇਸ਼ਨ ਦਾ ਉਹੀ ਹੈ ਜੋ ਟਰੰਪ ਪੀਰੀਅਡ 'ਚ ਜਾਂ ਉਸ ਤੋਂ ਪਹਿਲਾਂ ਜਿਹੜਾ ਓਬਾਮਾ ਪੀਰੀਅਡ ਸੀ ਚੀਨ ਪ੍ਰਤੀ, ਪਰ ਜਿਸ ਅੰਦਾਜ਼ ਦੇ ਵਿੱਚ ਟੂ ਐਂਡ ਫਰੋ ਮੀਟਿੰਗਸ ਔਰ ਦੂਸਰੀਆਂ ਚੱਲ ਰਹੀਆਂ ਨੇ। ਔਰ 3 ਰੋਜ਼ਾ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਅਮਰੀਕਾ ਦੇ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ 3 ਰੋਜ਼ਾ ਦੌਰੇ ਦੇ ਉੱਤੇ ਚਾਈਨਾ ਗਏ ਹੋਏ ਨੇ। ਔਰ ਕੱਲ੍ਹ ਅਸੀਂ ਉਹ ਅੱਡ ਆਸਪੈਕਟਸ ਦਾ ਜ਼ਿਕਰ ਕੀਤਾ ਸੀ, ਉਹਦੇ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ ਹੋਏ, ਮਿਲਟਰੀ ਕੋਆਪਰੇਸ਼ਨ ਹੋਏ ਔਰ ਦੂਸਰੇ ਵਪਾਰਕ ਜਿਹੜੀ ਡਿਸਪੈਰਿਟੀ ਹੈ ਉਹਨੂੰ ਤੋੜਨਾ, ਇਹਨਾਂ ਮੁੱਦਿਆਂ ਦੇ ਉੱਤੇ ਗੱਲ ਹੋ ਰਹੀ ਸੀ। ਔਰ ਅੱਜ ਜਿਹੜਾ ਸ਼ੀ ਜਿਨਪਿੰਗ ਚਾਈਨੀਜ਼ ਪ੍ਰੈਜ਼ੀਡੈਂਟ ਨੇ ਬੜੀ ਸਾਦਾ ਲਫ਼ਜ਼ਾਂ ਦੇ ਵਿੱਚ ਪਲੇਨ ਗੱਲਬਾਤ ਕੀਤੀ ਅਮਰੀਕਾ ਨੂੰ ਐਡਰੈਸ ਕਰਦਿਆਂ, ਜਿਹਦੇ 'ਚ ਮੈਨੂੰ ਪੋਜ਼ੀਟਿਵਿਟੀ ਨਜ਼ਰ ਆਈ। ਕਿਉਂਕਿ ਇਹ 45th ਈਅਰ ਹੈ ਜਦੋਂ ਕਿ 45 ਸਾਲ ਪਹਿਲਾਂ ਅਮਰੀਕਾ ਔਰ ਚਾਈਨਾ ਦੀ ਡਿਪਲੋਮੈਟਿਕ ਜਿਹੜੀ ਹੈ ਰਿਲੇਸ਼ਨਸ਼ਿਪ ਉਹ ਐਸਟੈਬਲਿਸ਼ ਕੀਤੀ ਸੀ। ਉਸ ਜ਼ਮਾਨੇ 'ਚ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਜ਼ੁਲਫਿਕਾਰ ਅਲੀ ਭੁੱਟੋ ਨੇ ਇਹਦੇ 'ਚ ਕੀ ਰੋਲ ਅਦਾ ਕੀਤਾ ਸੀ, ਕਿਉਂਕਿ ਪਾਕਿਸਤਾਨ ਨਾਲ ਤਾਂ ਚੀਨ ਦੇ ਸੰਬੰਧ ਪਹਿਲਾਂ ਤੋਂ ਰਹੇ ਔਰ ਜ਼ਿਆਉਲ ਹੱਕ ਇਹਦੇ ਜ਼ੁਲਫਿਕਾਰ ਅਲੀ ਭੁੱਟੋ ਦੇ
ਚੌਇਨ ਲਾਈ ਨਾਲ ਔਰ ਖਾਸ ਤੌਰ ਤੇ ਮਾਓਜ਼ੇ ਤੁੰਗ ਨਾਲ ਇੱਕ ਉਹਦਾ ਪਰਸਨਲ ਰੈਪੋ ਵੀ ਸੀ। ਸੋ ਹੈਨਰੀ ਕਿਸਿੰਜਰ ਇੱਥੇ ਨਿਕਸਨ ਪ੍ਰੈਜ਼ੀਡੈਂਟ ਸੀ, ਹੈਨਰੀ ਕਿਸਿੰਜਰ ਸੈਕਟਰੀ ਆਫ ਸਟੇਟ ਸੀ। ਸੋ ਖੁਫੀਆ ਦੌਰਾ ਸੀ ਜਿਹੜਾ ਵਾਇਆ ਪਾਕਿਸਤਾਨ ਨਿਕਸਨ ਨੇ ਕੀਤਾ ਔਰ ਉਸ ਤੋਂ ਬਾਅਦ 45 ਸਾਲ ਹੋ ਗਏ ਨੇ। ਔਰ ਜਿਹੜੀ ਗੱਲ ਸ਼ੀ ਜਿਨਪਿੰਗ ਨੇ ਕਹੀ ਅੱਜ ਐਂਟਨੀ ਬਲਿੰਕਨ ਨੂੰ ਐਡਰੈਸ ਕਰਦੇ ਆ, ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਦੇਖੋ 45 ਸਾਲ ਸਾਡੀ ਰਿਲੇਸ਼ਨਸ਼ਿਪ ਨੂੰ ਹੋ ਗਏ ਨੇ। ਇਸ ਪੀਰੀਅਡ ਸਾਡੇ ਸਬੰਧ ਵਿੰਡ ਐਂਡ ਰੇਨ ਵਾਂਗ, ਕਦੇ ਤੇਜ਼ ਹਵਾ ਚੱਲਦੀ, ਕਦੇ ਮੀਂਹ ਪਿਆ, ਕਦੇ ਧੁੱਪ ਚੜੀ, ਪਰ ਇਹਦੇ 'ਚੋਂ ਅਸੀਂ ਇੰਪੋਰਟੈਂਟ ਲੈਸਨ ਡਰਾ ਕਰ ਸਕਦੇ ਹਾਂ ਕਿ ਚੀਨ ਤੇ ਅਮਰੀਕਾ ਸਹਿਯੋਗੀਆਂ ਵਾਂਗ ਹੋ ਸਕਦੇ ਨੇ, ਰਾਈਵਲ ਬਣ ਕੇ ਨਹੀਂ। ਅਸੀਂ ਇੱਕ ਦੂਜੇ ਦੀ ਸਕਸੈਸ ਦੇ ਵਿੱਚ ਮਦਦ ਕੀਤੀ ਹੈ, ਅੱਗੋਂ ਵੀ ਅਸੀਂ ਕਰ ਸਕਦੇ ਹਾਂ, ਇੱਕ ਦੂਜੇ ਨੂੰ ਹਰਟ ਕਰਨ ਲਈ ਨਹੀਂ। ਸੀਕ ਕਾਮਨ ਗਰਾਊਂਡ, ਅਸੀਂ ਸਾਂਝੀ ਥਾਂ ਤੇ ਖਲੋਈਏ ਔਰ ਜਿਹੜੇ ਡਿਫਰੈਂਸਿਸ ਨੇ ਉਹਨਾਂ ਨੂੰ ਕੰਪੀਟੀਸ਼ਨ 'ਚ ਪਾਉਣ ਦੀ ਥਾਂ ਉਹਨੂੰ ਮਿਊਚੁਅਲ ਗੱਲਬਾਤ ਰਾਹੀਂ ਹੱਲ ਕਰੀਏ। ਔਰ ਇਹ ਜਿਹੜੇ ਜੋ ਅਸੀਂ ਕਹਿੰਦੇ ਹਾਂ ਸਾਡੇ ਲਫ਼ਜ਼ ਨੇ, ਉਹਨਾਂ ਨੂੰ ਉਹਨਾਂ ਦੇ ਨਾਲ ਐਕਸ਼ਨਸ ਵੀ ਹੋਣ ਜੇ, ਹਾਲਾਂਕਿ ਇਸ ਦੇ ਉਲਟ ਕੇ ਅਸੀਂ ਕਹੀਏ ਕੁਛ ਹੋਰ ਤੇ ਕਰੀਏ ਕੁਛ ਹੋਰ। ਫਿਰ ਉਹਨਾਂ ਨੇ ਕਿਹਾ ਵੀ ਅਸੀਂ ਚੀਨ ਜਿਹੜਾ ਹੈ ਉਹ ਅਮਰੀਕਾ ਨੂੰ ਪ੍ਰੋਸਪਰਸ ਐਂਡ ਥਰਾਈਵਿੰਗ US ਅਸੀਂ ਦੇਖਣਾ ਚਾਹੁੰਦੇ, ਤੇ ਅਸੀਂ ਸਮਝਦੇ ਹਾਂ ਵੀ ਅਮਰੀਕਾ ਵੀ ਜਿਹੜੀ ਚਾਈਨਾ ਦੀ ਡਿਵੈਲਪਮੈਂਟ ਹੈ ਇਹਨੂੰ ਇਸ ਪੋਜ਼ਿਟਿਵ ਰੋ ਦੇ ਵਿੱਚ ਹੀ ਦੇਖੇ। ਫਿਰ ਉਹਨੇ ਕਿਹਾ ਕਿ ਵੀ ਮੈਂ ਹੁਣ ਉਹਦੇ ਐਗਜ਼ੈਕਟ ਲਫ਼ਜ਼ ਕਹਿਣਾ ਚਾਹੁੰਦਾ, I have said many times before that the planet is big enough to accommodate the common development and respective prosperity of China and US. China is happy to see a confident, open, prosperous and thriving US. We hope that US can also look at China's development in a positive light. This is a fundamental issue that must be addressed. ਇਹ ਬੜਾ ਚੰਗਾ ਲੱਗਾ ਮੈਨੂੰ। ਉਹਨੇ ਕਿਹਾ ਜੀ ਦੁਨੀਆ ਇੱਕ ਬਹੁਤ ਕੁਛ ਹੈ ਇਸ ਦੁਨੀਆ 'ਚ, ਤੁਸੀਂ ਵੀ ਬਹੁਤ ਰਾਈਜ਼ ਕਰੋ, ਅਸੀਂ ਵੀ ਕਰੀਏ, ਅਸੀਂ ਸਹਿਯੋਗੀ ਦੀ ਤਰ੍ਹਾਂ ਦੇਖੀਏ, ਇੱਕ ਦੂਜੇ ਨੂੰ ਵਿਰੋਧੀ ਦੇ ਤੌਰ ਤੇ ਨਾ ਦੇਖੀਏ। ਅਸੀਂ ਵੀ ਚਾਹੁੰਦੇ ਹਾਂ ਵੀ ਅਮਰੀਕਾ ਜਿਹੜਾ ਉਹ ਖੁਸ਼ਹਾਲ ਹੋਏ ਔਰ ਡਿਵੈਲਪ, ਤੇ ਤੁਸੀਂ ਵੀ ਸਾਡੇ ਪ੍ਰਤੀ ਇਵੇਂ ਦਾ ਹੀ ਰੱਖੋ। ਉਹਨਾਂ ਨੇ ਕਿਹਾ ਵੀ ਅਸੀਂ ਕੋਆਪਰੇਟ ਕਰਨ ਲਈ ਤਿਆਰ ਹੈ, ਪਰ ਇਹ ਟੂ ਵੇ ਸਟਰੀਟ ਹੈ, ਦੋਵੇਂ ਪਾਸਿਓਂ ਹੀ ਹੋਏਗਾ। ਅਸੀਂ ਕੋਈ ਕੰਪੀਟੀਸ਼ਨ ਤੋਂ ਨਹੀਂ ਘਬਰਾਉਂਦੇ, ਪਰ ਕੰਪੀਟੀਸ਼ਨ ਜਿਹੜਾ ਉਹ ਪ੍ਰੋਗਰੈਸ ਲਈ ਹੋਣਾ ਚਾਹੀਦਾ ਹੈ, ਨਾ ਕਿ ਜ਼ੀਰੋ ਸਮ ਗੇਮ ਹੋਣੀ ਚਾਹੀਦੀ ਹੈ। ਅਸੀਂ ਨੌਨ ਅਲਾਇੰਸ ਯਕੀਨ ਕਰਦੇ ਹਾਂ ਤੇ ਅਸੀਂ ਇਹ ਕਿ ਵੀ ਸਾਡੇ ਰਾਜ ਵੀ ਰੁਕਾਵਟਾਂ ਨਾਲ ਖੜੀਆਂ ਕੀਤੀਆਂ ਜਾਣ, ਅਸੀਂ ਦੋਸਤਾਂ ਵਾਂਗ ਸਹਿਯੋਗੀਆਂ ਵਾਂਗ ਡੀਲ ਕਰੀਏ। ਇਟ ਸ਼ੁੱਡ ਨਾਟ ਟਾਰਗੇਟ, ਅਪੋਜ਼ ਔਰ ਹਾਰਮ ਦਾ ਈਚ ਅਦਰ ਸਾਈਡ। ਸੋ ਇਹ ਬੜੀ ਪੋਜ਼ਿਟਿਵ ਡਿਵੈਲਪਮੈਂਟ ਹੈ ਔਰ ਮੈਂ ਸਮਝਦਾ ਵੀ ਸ਼ਾਇਦ ਅਮਰੀਕਾ ਦਾ ਬਾਈਡਨ ਐਡਮਿਨਿਸਟ੍ਰੇਸ਼ਨ ਵੀ ਇਸ ਲਾਈਨ ਤੇ ਹੀ ਸੋਚਦਾ ਹੈ। ਉਹਨਾਂ ਨੂੰ ਵੀ ਲੱਗਦਾ, ਜਿਵੇਂ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਇਸ ਵੇਲੇ 3 ਗ੍ਰੇਟ ਪਾਵਰਸ ਨੇ, ਅਮਰੀਕਾ, ਚਾਈਨਾ ਔਰ ਰਸ਼ੀਆ। ਇਹਨਾਂ ਨੂੰ ਇਹ ਸਿੱਖਣਾ ਪਏਗਾ ਵੀ ਕੋਐਗਜ਼ਿਸਟ ਕਿਵੇਂ ਕਰਨਾ ਹੈ। ਸੋ ਰਸ਼ੀਆ ਨਾਲੋਂ ਵੀ ਜ਼ਿਆਦਾ ਚਾਈਨਾ ਜਿਹੜਾ ਹੈ ਉਹ, ਕਿਉਂਕਿ ਰਸ਼ੀਆ ਦੇ ਤਾਂ ਆਪਣੀ ਇਕੋਨਮੀ ਕੋਈ ਬਾਹਲੀ ਨਹੀਂ ਹੈਗੀ, ਕੁਛ ਵੀ ਨਹੀਂ ਹੈ। ਹੁਣ ਜੇ 700-800 ਬਿਲੀਅਨ ਡਾਲਰ ਦੀ ਟ੍ਰੇਡ ਸਰਪਲਸ ਹੈ ਅਮਰੀਕਾ ਦੀ ਚਾਈਨਾ ਦੇ ਨਾਲ, ਔਰ ਈਵਨ ਰਸ਼ੀਆ ਵੀ ਹੁਣ ਚਾਈਨਾ ਦੇ ਤੇ ਨਾਲ ਹੀ ਸਹਿਯੋਗ ਕਰਦਾ। ਸੋ ਚਾਈਨਾ ਔਰ ਅਮਰੀਕਾ ਦੇ ਸਬੰਧ, ਔਰ ਬੀਇੰਗ ਐਨ ਅਮਰੀਕਨ ਸਿਟੀਜ਼ਨ, ਅਸੀਂ ਵੀ ਇਹ ਮਹਿਸੂਸ ਕਰਦੇ ਹਾਂ ਕਿ ਸਾਡੇ ਹਿੱਤ ਵੀ ਇਸ 'ਚ ਨੇ, ਕਿਉਂਕਿ ਇਸ ਸਾਰੇ ਨਾਲ ਜਿਉਂ-ਜਿਉਂ ਚਾਈਨਾ ਦੇ ਨਾਲ ਅਮਰੀਕਾ ਦੀ ਤਲਖੀ ਵਧੀ, ਇਸ ਦਾ ਭਾਰਤੀ ਹਿੰਦੂਤਵੀ ਹਾਕਮਾਂ ਨੇ ਪੂਰਾ ਫਾਇਦਾ ਚੱਕਿਆ। ਉਹਨਾਂ ਨੇ ਕਿਵੇਂ ਮਾਈਨੋਰਟੀਜ਼ ਦੀ ਰਿਪਰੈਸ਼ਨ, ਉਹਨਾਂ ਨੂੰ ਸੀ ਕਿ ਜੀ ਹੁਣ ਜਿਹੜਾ ਉਹ ਥਾਣੇਦਾਰ ਸਾਡੇ ਵੱਲ ਦਾ ਹੈਗਾ, ਅਸੀਂ ਜੋ ਮਰਜ਼ੀ ਕਰੀਏ, ਔਰ ਉਹ ਤਾਂ ਟਰਾਂਸਨੈਸ਼ਨਲ ਰਿਪਰੈਸ਼ਨ ਤੱਕ ਪਹੁੰਚ ਗਏ। ਸੋ ਇਹ ਇੱਕ ਨੂੰ ਅਸੀਂ ਐਜ਼ ਏ ਪੋਜ਼ਿਟਿਵ ਡਿਵੈਲਪਮੈਂਟ ਦੇਖਦੇ ਹਾਂ। ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਕਿ ਜੀ ਗਵਰਨਮੈਂਟ ਇਨ ਐਗਜ਼ਾਈਲ ਨੇ ਕਿਹਾ ਕਿ ਜੀ ਸਾਡੀ ਗੁਫ਼ਤਗੂ ਬੈਕਡ੍ਰੌਪ ਚੈਨਲ ਚੱਲ ਰਹੇ ਨੇ, ਔਰ ਅਸੀਂ ਅੱਜ ਚਾਈਨਾ ਨੇ ਥੋੜ੍ਹੀ ਜਿਹੀ ਖੁੰਬ ਠੱਪੀ ਹੈ ਇਸ ਮੁੱਦੇ ਦੇ ਉੱਤੇ। ਉਹਨਾਂ ਨੇ ਕਿਹਾ ਕਿ ਵੀ, ਔਰ PTI ਦੀ ਖਬਰ ਹੈ, ਉਹਨਾਂ ਨੇ ਕਿਹਾ ਜੇ ਅਸੀਂ ਗੱਲਬਾਤ ਕਰਨੀ ਹੈ ਤਾਂ ਦਲਾਈ ਲਾਮੇ ਦੇ ਨੁਮਾਇੰਦਿਆਂ ਨਾਲ ਕਰਾਂਗੇ, ਅਸੀਂ ਕਿਸੇ ਗਵਰਨਮੈਂਟ ਇਨ ਐਗਜ਼ਾਈਲ ਜਾਂ ਦੂਜਿਆਂ ਨੂੰ ਮਾਨਤਾ ਨਹੀਂ ਦਿੰਦੇ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਵੀ, ਜੇ ਉਹਨੇ ਦਲਾਈ ਲਾਮੇ ਨੇ ਵੀ ਸਾਡੇ ਨਾਲ ਕੋਈ ਗੱਲਬਾਤ ਕਰਨੀ ਹੈ ਕਿ ਇਹ ਉਹਦੇ 'ਚ ਅਸੀਂ ਜਿਹੜਾ ਉਹ ਕੋਈ ਆਟੋਨਮੀ ਦੀ ਗੱਲ ਨਹੀਂ ਹੈ ਕਿ ਵੀ ਦਲਾਈ ਲਾਮਾ ਕਹਿੰਦਾ ਜੀ ਆਟੋਨਮਸ ਸਟੇਟਸ ਫॉर ਤਿੱਬਤ। ਉਹਨਾਂ ਨੇ ਕਿਹਾ ਜੀ ਅਸੀਂ ਇਸ ਗੱਲ ਨੂੰ ਨਹੀਂ ਮੰਨਦੇ, ਔਰ ਜੇ ਹੋਏਗੀ ਵੀ ਗੱਲ ਕਿ ਵੀ ਵੈਰੀ ਫਾਰਮਲ, ਉਹਦੇ ਨਾਲ ਅਸੀਂ ਦਲਾਈ ਲਾਮੇ ਨਾਲ ਕਰ ਸਕਦੇ ਹਾਂ ਕਿ ਵੀ ਜਿਹੜਾ ਉਹ ਅਰੇਂਜਮੈਂਟ ਕੋਈ ਸੋ ਕਾਲਡ ਆਟੋਨਮੀ ਨਹੀਂ ਹੈ। ਉਹਨਾਂ ਨੇ ਕਿਹਾ ਦੇ ਸ਼ੁੱਡ ਹੈਵ ਸਮ ਸੈਲਫ ਇੰਟਰੋਸਪੈਕਸ਼ਨ ਐਂਡ ਰਿਫਰੇਨ ਫਰਮ ਆਲ ਐਕਟੀਵਿਟੀਜ਼ ਸੈਬੋਟਾਜਿੰਗ
the stability and go back to the right way so that we can move forward to the next step. ਉਹਨਾਂ ਨੇ ਕਿਹਾ ਵੀ ਇਹ ਆਟੋਨਮੀ ਵਗੈਰਾ ਭੁੱਲ ਜਾਓ ਜੀ। ਤੇ ਐਵੇਂ ਸੈਬੋਟਾਜ ਕਰਨ ਵਾਲੀਆਂ ਗੱਲਾਂ ਨਾ ਕਰੋ। ਜੇ ਚੱਜ ਦੇ ਤੁਹਾਡੇ ਕੋਈ ਕੰਸਰਨ ਨੇ ਕਿ ਦਲਾਈ ਲਾਮਾ ਮਰਨ ਤੋਂ ਪਹਿਲਾਂ ਮਤਲਬ ਉੱਥੇ ਜਾਣਾ ਚਾਹੁੰਦਾ, ਕੋਈ ਨਹੀਂ, ਉੱਥੇ ਅਸੀਂ ਜਿਹੜਾ ਇਹਦਾ ਪ੍ਰਬੰਧ ਕਰ ਦਿੰਦੇ ਹਾਂ, ਮਤਲਬ ਇਹਦਾ ਇਹੀ ਹੈ। ਸੋ ਅਸੀਂ ਸਮਝਦੇ ਹਾਂ ਵੀ ਚਾਈਨਾ ਕੌਨਫੀਡੈਂਸ ਦੇ ਨਾਲ ਉਹਨਾਂ ਨੇ, ਹਾਲਾਂ ਅਮਰੀਕਨ ਸੈਕਟਰੀ ਆਫ ਸਟੇਟ ਦੇ ਜਾਣ ਤੋਂ ਪਹਿਲਾਂ ਈਵਨ ਇਹਨਾਂ ਨੇ ਕੋਈ ਤਾਈਵਾਨ ਵੀ ਏਜੰਡੇ ਤੇ ਨਹੀਂ ਸੀ, ਤਿੱਬਤ ਵੀ ਨਹੀਂ ਸੀ, ਪਰ ਉੱਥੇ ਇੰਡੀਆ ਵਾਲਿਆਂ ਨੇ ਕਰਕੇ ਤਿੱਬਤ ਦਾ ਇਹ ਕਰਤਾ ਹੋਣਾ ਕਿ ਜੀ ਬੈਕਡੋਰ ਚ ਆਇਆ, ਉਹ ਵੀ ਉਹਨਾਂ ਨੇ ਦਲਾਈ ਲਾਮੇ ਦੀ ਵੀ ਖੁੰਬ ਜਿਹੜੀ ਹੈ ਉਹ ਚੰਗੀ ਤਰ੍ਹਾਂ ਠੱਪ ਦਿੱਤੀ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।